ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ ਰਾਸ਼ਟਰਪਤੀ ਟਰੰਪ ਨੇ ਭਾਰਤ ਤੋਂ ਆ ਰਹੇ ਚੌਲਾਂ ਦੇ ਉੱਤੇ ਜਿਹੜੀ ਟਿੱਪਣੀ ਉਹ ਕੀਤੀ ਆ। ਕਹਿੰਦੇ ਵੀ ਜਿੰਨੀ ਦੇਰ ਤੱਕ ਇਹ ਜਦੋਂ ਜਿਹੜੇ ਆ ਉਹ ਡੀਲ ਹੀ ਨਹੀਂ ਬਣੀ ਤਾਂ ਇੰਡੀਆ ਵਾਲੇ ਇੰਨੇ ਸਸਤੇ ਭਾਅ ਦੇ ਉੱਤੇ ਵਿਦਆਊਟ ਐਨੀ ਉਹਦੇ ਉੱਤੇ ਲੱਗੀ ਟੈਰਿਫ ਤੋਂ ਬਗੈਰ ਉਹ ਕਹਿੰਦੇ ਵੀ ਰਾਈਸ ਕਿਉਂ ਡੰਪ ਕਰ ਰਿਹਾ ਅਮਰੀਕਾ ਦੇ ਵਿੱਚ। ਉਹਨਾਂ ਨੇ ਨਾਲ ਚੇਤਾਵਨੀ ਦੇ ਦਿੱਤੀ ਵੀ ਅਸੀਂ ਹੋਰ ਟੈਰਿਫ ਵੀ ਲਾ ਸਕਦੇ ਆ ਇੰਡੀਆ ਦੇ ਉੱਤੇ। ਹੁਣ ਚੌਲ ਜਿਹੜੇ ਆ ਉਹ ਚੌਲ ਵੀ ਜਿਹੜੇ ਆ ਭਾਰਤ ਦੇ ਲਈ ਸਿਰਦਰਦੀ ਜਿਹੜੇ ਉਹ ਬਣ ਸਕਦੇ ਆ। ਅਤੇ ਟਰੰਪ ਨੇ ਦੋਸ਼ ਲਾਏ ਆ ਇੰਡੀਆ ਦੇ ਉੱਤੇ ਵੀ ਸਾਡੀ ਮਾਰਕੀਟ ਨੂੰ ਉਹ ਸੈਚੂਰੇਟ ਕਰ ਰਹੇ ਆ ਰਾਈਸ ਡੰਪਿੰਗ ਅਮਰੀਕਾ ਦੇ ਵਿੱਚ ਕਰਕੇ। ਸੋ ਕੱਲ ਉਹਨਾਂ ਨੇ ਜਿਹੜੇ ਸਟੀਵ ਬੈਸੈਂਟ ਉਹਨਾਂ ਨੂੰ ਪੁੱਛਿਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਨਹੀਂ ਅਜੇ ਟ੍ਰੇਡ ਡੀਲ ਉਹਨਾਂ ਦੇ ਨਾਲ ਬਣੀ ਨਹੀਂ ਆ। ਸੋ ਉਸ ਦੇ ਉੱਤੇ ਕੰਮ ਜਿਹੜਾ ਆ ਉਹ ਚੱਲ ਰਿਹਾ ਹੈਗਾ ਆ। ਮੋਦੀ ਜਦੋਂ ਆਇਆ ਸੀ ਹਰਜੋਤ ਸਿੰਘ ਜੀ, ਜਦੋਂ ਜੈ ਸ਼ੰਕਰ ਨੇ ਔਖੇ ਸੌਖੇ ਹੋ ਕੇ ਇਸ ਦੀ ਜਿਹੜੀ ਇੱਕ ਮੀਟਿੰਗ ਕਰਵਾਈ ਸੀ ਟਰੰਪ ਹੁਣਾਂ ਦੇ ਨਾਲ। ਜਦੋਂ ਅਡਾਨੀ ਦਾ ਸਵਾਲ ਪੁੱਛਿਆ ਗਿਆ ਸੀ ਉਦੋਂ ਟਰੰਪ ਹੁਣਾਂ ਨੇ ਢਿੱਲਿਆਂ ਜਾਣ ਦਿੱਤੀ ਇਹ ਗੱਲ। ਜੇ ਉਦੋਂ ਹੀ ਕਿਤੇ ਕੰਨ ਆਏ ਦੇ ਘਰੇ ਆਏ ਦੇ ਕੱਸੇ ਹੁੰਦੇ ਤਾਂ ਸ਼ਾਇਦ ਇਦਾਂ ਦੀਆਂ ਨੌਬਤ ਹੁਣ ਤੱਕ ਨਹੀਂ ਸੀ ਆਉਣੀਆਂ। ਜਿਹੜਾ ਉਹ ਚੀਨ ਤੇ ਹੁਣ ਰੂਸ ਦੀ ਗੋਦੀ ਦੇ ਵਿੱਚ ਜਾ ਕੇ ਬਣ ਰਿਹਾ ਆ। ਬ੍ਰਿਕ ਦੇ ਵਿੱਚੋਂ ਲੱਗਦਾ ਵੀ ਰਿਕ ਹੀ ਜਿਹੜਾ ਉਹ ਰਹਿ ਜਾਣਾ ਹੈ ਵੀ ਰਸ਼ੀਆ, ਇੰਡੀਆ, ਚਾਈਨਾ ਇਸ ਟਾਈਮ ਤੇ ਇਹਨਾਂ ਦੀਆਂ ਜਿਹੜੀਆਂ ਉਹ ਜੱਫੀਆਂ ਆ ਉਹ ਪਈਆਂ ਹੋਈਆਂ ਆ। ਸੋ ਇਹ ਵੀ ਜਿਹੜੇ ਨਾਲ ਦੇ ਨਾਲ ਇੱਕ ਐਂਗਲਸ ਦੇ ਵਿੱਚ ਜਿਹੜਾ ਉਹ ਦੇਖਿਆ ਜਾ ਰਿਹਾ। ਪਰ ਕੱਲ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ, ਇੱਕ ਮੀਟਿੰਗ ਦੇ ਦੌਰਾਨ ਉਹਨਾਂ ਨੇ ਸਿੱਧਾ ਹੀ ਜਿਹੜਾ ਆ ਭਾਰਤ ਉੱਤੇ ਜਿਹੜੇ ਆ ਉਹ ਰਾਈਸ ਡੰਪਿੰਗ ਦੇ ਜਿਹੜੇ ਦੋਸ਼ ਆ ਉਹ ਲਾਏ ਹੈਗੇ ਆ। ਇਹ ਉਸ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਸਵਾਲ ਆਇਆ ਸੀ ਸਾਹਮਣੇ, ਗੱਲ ਆਈ ਸੀ ਸਾਹਮਣੇ ਜਦੋਂ $12 ਬਿਲੀਅਨ ਦੀ ਜਿਹੜਾ ਮੁਆਵਜ਼ਾ ਆ ਲੋਕਾਂ ਨੂੰ, ਜਿਹੜੇ ਫਾਰਮਰਸ ਆ ਉਹਨਾਂ ਨੂੰ ਸਬਸਿਡੀ ਦੇ ਤੌਰ ਦੇ ਉੱਤੇ ਜਿਹੜਾ ਉਹ ਦਿੱਤਾ ਜਾ ਰਿਹਾ ਸੀਗਾ। ਉਸ ਟਾਈਮ ਦੇ ਉੱਤੇ ਜਿਹੜੇ ਚੌਲਾਂ ਵਾਲਿਆਂ ਦੀ ਜਿਹੜੀ ਇਹਨਾਂ ਨੇ ਗੱਲ ਕੀਤੀ ਆ। ਹੁਣ ਇਹਦਾ ਇਸ਼ਾਰਾ ਇਹ ਤਾਂ ਨਹੀਂ ਵੀ ਕਿਸਾਨਾਂ ਨੂੰ ਵੀ ਭਾਈ ਹੁਣ ਚੌਲ ਚੂਲ ਆਪਣੇ ਇੱਥੇ ਜ਼ਿਆਦਾ ਲਾ ਲਈਏ ਤੇ ਸ਼ਾਇਦ ਜੇ ਇੰਡੀਆ ਤੋਂ ਰਾਈਸ ਡੰਪਿੰਗ ਬੰਦ ਹੁੰਦੀ ਆ ਤਾਂ ਕੀ ਜਿਹੜਾ ਉਸ ਦੇ ਵਿੱਚ ਬਣੂਗਾ। ਪਰ ਕਿਸਾਨ ਕਾਫੀ ਜੂਝ ਰਹੇ ਆ। ਉਹਨਾਂ ਦੇ ਲਈ ਟਰੰਪ ਹੁਣਾਂ ਨੇ $12 ਬਿਲੀਅਨ ਐਲਾਨ ਕੀਤੇ ਆ ਤੇ ਇੰਡੀਆ ਨੂੰ ਵੀ ਜਿਹੜੀਆਂ ਹੁਣ ਚੌਲਾਂ ਦੇ ਮਾਮਲੇ ਦੇ ਵਿੱਚ ਅੱਖਾਂ ਦਿਖਾ ਦਿੱਤੀਆਂ ਆ। ਸੋ ਉਹਨਾਂ ਨੇ ਨਾਲ ਇਹ ਕਿਹਾ ਵੀ ਜਿਹੜੇ ਅਸੀਂ ਟ੍ਰਿਲੀਅਨਸ ਆਫ ਡਾਲਰ ਕਹਿੰਦੇ ਵੀ ਜਿਹੜੇ ਆ ਰਹੇ ਆ ਸਾਨੂੰ ਰੈਵਨਿਊ ਦੇ ਟੈਰਿਫ ਤੋਂ, ਉਹਦੇ ਵਿੱਚੋਂ ਹੀ ਜਿਹੜਾ ਮੁਆਵਜ਼ਾ ਆ ਅਸੀਂ ਕਿਸਾਨਾਂ ਨੂੰ ਦੇਣ ਜਾ ਰਹੇ ਹੈਗੇ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ ਰਾਸ਼ਟਰਪਤੀ ਟਰੰਪ ਨੇ ਭਾਰਤ ਤੋਂ ਆ ਰਹੇ ਚੌਲਾਂ ਦੇ ਉੱਤੇ ਜਿਹੜੀ ਟਿੱਪਣੀ ਉਹ ਕੀਤੀ ਆ। ਕਹਿੰਦੇ ਵੀ ਜਿੰਨੀ ਦੇਰ ਤੱਕ ਇਹ ਜਦੋਂ ਜਿਹੜੇ ਆ ਉਹ ਡੀਲ ਹੀ ਨਹੀਂ ਬਣੀ ਤਾਂ ਇੰਡੀਆ ਵਾਲੇ ਇੰਨੇ ਸਸਤੇ ਭਾਅ ਦੇ ਉੱਤੇ ਵਿਦਆਊਟ ਐਨੀ ਉਹਦੇ ਉੱਤੇ ਲੱਗੀ ਟੈਰਿਫ ਤੋਂ ਬਗੈਰ ਉਹ ਕਹਿੰਦੇ ਵੀ ਰਾਈਸ ਕਿਉਂ ਡੰਪ ਕਰ ਰਿਹਾ ਅਮਰੀਕਾ ਦੇ ਵਿੱਚ। ਉਹਨਾਂ ਨੇ ਨਾਲ ਚੇਤਾਵਨੀ ਦੇ ਦਿੱਤੀ ਵੀ ਅਸੀਂ ਹੋਰ ਟੈਰਿਫ ਵੀ ਲਾ ਸਕਦੇ ਆ ਇੰਡੀਆ ਦੇ ਉੱਤੇ। ਹੁਣ ਚੌਲ ਜਿਹੜੇ ਆ ਉਹ ਚੌਲ ਵੀ ਜਿਹੜੇ ਆ ਭਾਰਤ ਦੇ ਲਈ ਸਿਰਦਰਦੀ ਜਿਹੜੇ ਉਹ ਬਣ ਸਕਦੇ ਆ। ਅਤੇ ਟਰੰਪ ਨੇ ਦੋਸ਼ ਲਾਏ ਆ ਇੰਡੀਆ ਦੇ ਉੱਤੇ ਵੀ ਸਾਡੀ ਮਾਰਕੀਟ ਨੂੰ ਉਹ ਸੈਚੂਰੇਟ ਕਰ ਰਹੇ ਆ ਰਾਈਸ ਡੰਪਿੰਗ ਅਮਰੀਕਾ ਦੇ ਵਿੱਚ ਕਰਕੇ। ਸੋ ਕੱਲ ਉਹਨਾਂ ਨੇ ਜਿਹੜੇ ਸਟੀਵ ਬੈਸੈਂਟ ਉਹਨਾਂ ਨੂੰ ਪੁੱਛਿਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਨਹੀਂ ਅਜੇ ਟ੍ਰੇਡ ਡੀਲ ਉਹਨਾਂ ਦੇ ਨਾਲ ਬਣੀ ਨਹੀਂ ਆ। ਸੋ ਉਸ ਦੇ ਉੱਤੇ ਕੰਮ ਜਿਹੜਾ ਆ ਉਹ ਚੱਲ ਰਿਹਾ ਹੈਗਾ ਆ। ਮੋਦੀ ਜਦੋਂ ਆਇਆ ਸੀ ਹਰਜੋਤ ਸਿੰਘ ਜੀ, ਜਦੋਂ ਜੈ ਸ਼ੰਕਰ ਨੇ ਔਖੇ ਸੌਖੇ ਹੋ ਕੇ ਇਸ ਦੀ ਜਿਹੜੀ ਇੱਕ ਮੀਟਿੰਗ ਕਰਵਾਈ ਸੀ ਟਰੰਪ ਹੁਣਾਂ ਦੇ ਨਾਲ। ਜਦੋਂ ਅਡਾਨੀ ਦਾ ਸਵਾਲ ਪੁੱਛਿਆ ਗਿਆ ਸੀ ਉਦੋਂ ਟਰੰਪ ਹੁਣਾਂ ਨੇ ਢਿੱਲਿਆਂ ਜਾਣ ਦਿੱਤੀ ਇਹ ਗੱਲ। ਜੇ ਉਦੋਂ ਹੀ ਕਿਤੇ ਕੰਨ ਆਏ ਦੇ ਘਰੇ ਆਏ ਦੇ ਕੱਸੇ ਹੁੰਦੇ ਤਾਂ ਸ਼ਾਇਦ ਇਦਾਂ ਦੀਆਂ ਨੌਬਤ ਹੁਣ ਤੱਕ ਨਹੀਂ ਸੀ ਆਉਣੀਆਂ। ਜਿਹੜਾ ਉਹ ਚੀਨ ਤੇ ਹੁਣ ਰੂਸ ਦੀ ਗੋਦੀ ਦੇ ਵਿੱਚ ਜਾ ਕੇ ਬਣ ਰਿਹਾ ਆ। ਬ੍ਰਿਕ ਦੇ ਵਿੱਚੋਂ ਲੱਗਦਾ ਵੀ ਰਿਕ ਹੀ ਜਿਹੜਾ ਉਹ ਰਹਿ ਜਾਣਾ ਹੈ ਵੀ ਰਸ਼ੀਆ, ਇੰਡੀਆ, ਚਾਈਨਾ ਇਸ ਟਾਈਮ ਤੇ ਇਹਨਾਂ ਦੀਆਂ ਜਿਹੜੀਆਂ ਉਹ ਜੱਫੀਆਂ ਆ ਉਹ ਪਈਆਂ ਹੋਈਆਂ ਆ। ਸੋ ਇਹ ਵੀ ਜਿਹੜੇ ਨਾਲ ਦੇ ਨਾਲ ਇੱਕ ਐਂਗਲਸ ਦੇ ਵਿੱਚ ਜਿਹੜਾ ਉਹ ਦੇਖਿਆ ਜਾ ਰਿਹਾ। ਪਰ ਕੱਲ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ, ਇੱਕ ਮੀਟਿੰਗ ਦੇ ਦੌਰਾਨ ਉਹਨਾਂ ਨੇ ਸਿੱਧਾ ਹੀ ਜਿਹੜਾ ਆ ਭਾਰਤ ਉੱਤੇ ਜਿਹੜੇ ਆ ਉਹ ਰਾਈਸ ਡੰਪਿੰਗ ਦੇ ਜਿਹੜੇ ਦੋਸ਼ ਆ ਉਹ ਲਾਏ ਹੈਗੇ ਆ। ਇਹ ਉਸ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਸਵਾਲ ਆਇਆ ਸੀ ਸਾਹਮਣੇ, ਗੱਲ ਆਈ ਸੀ ਸਾਹਮਣੇ ਜਦੋਂ $12 ਬਿਲੀਅਨ ਦੀ ਜਿਹੜਾ ਮੁਆਵਜ਼ਾ ਆ ਲੋਕਾਂ ਨੂੰ, ਜਿਹੜੇ ਫਾਰਮਰਸ ਆ ਉਹਨਾਂ ਨੂੰ ਸਬਸਿਡੀ ਦੇ ਤੌਰ ਦੇ ਉੱਤੇ ਜਿਹੜਾ ਉਹ ਦਿੱਤਾ ਜਾ ਰਿਹਾ ਸੀਗਾ।
ਉਸ ਟਾਈਮ ਦੇ ਉੱਤੇ ਜਿਹੜੇ ਚੌਲਾਂ ਵਾਲਿਆਂ ਦੀ ਜਿਹੜੀ ਇਹਨਾਂ ਨੇ ਗੱਲ ਕੀਤੀ ਆ। ਹੁਣ ਇਹਦਾ ਇਸ਼ਾਰਾ ਇਹ ਤਾਂ ਨਹੀਂ ਵੀ ਕਿਸਾਨਾਂ ਨੂੰ ਵੀ ਭਾਈ ਹੁਣ ਚੌਲ-ਚੂਲ ਆਪਣੇ ਇੱਥੇ ਜ਼ਿਆਦੇ ਲਾ ਲਈਏ ਤੇ ਸ਼ਾਇਦ ਜੇ ਇੰਡੀਆ ਤੋਂ ਰਾਈਸ ਡੰਪਿੰਗ ਬੰਦ ਹੁੰਦੀ ਆ ਤਾਂ ਕੀ ਜਿਹੜਾ ਉਸ ਦੇ ਵਿੱਚ ਬਣੂਗਾ। ਪਰ ਕਿਸਾਨ ਕਾਫੀ ਜੂਝ ਰਹੇ ਆ। ਉਹਨਾਂ ਦੇ ਲਈ ਟਰੰਪ ਹੁਣਾਂ ਨੇ $12 ਬਿਲੀਅਨ ਐਲਾਨ ਕੀਤੇ ਆ ਤੇ ਇੰਡੀਆ ਨੂੰ ਵੀ ਜਿਹੜੀਆਂ ਹੁਣ ਚੌਲਾਂ ਦੇ ਮਾਮਲੇ ਦੇ ਵਿੱਚ ਅੱਖਾਂ ਦਿਖਾ ਦਿੱਤੀਆਂ ਆ। ਸੋ ਉਹਨਾਂ ਨੇ ਨਾਲ ਇਹ ਕਿਹਾ ਵੀ ਜਿਹੜੇ ਅਸੀਂ ਟ੍ਰਿਲੀਅਨਸ ਆਫ ਡਾਲਰ ਕਹਿੰਦੇ ਵੀ ਜਿਹੜੇ ਆ ਰਹੇ ਆ ਸਾਨੂੰ ਰੈਵਨਿਊ ਦੇ ਟੈਰਿਫ ਤੋਂ, ਉਹਦੇ ਵਿੱਚੋਂ ਹੀ ਜਿਹੜਾ ਮੁਆਵਜ਼ਾ ਆ ਅਸੀਂ ਕਿਸਾਨਾਂ ਨੂੰ ਦੇਣ ਜਾ ਰਹੇ ਹੈਗੇ।